ਪੰਜਾਬੀ ਰੇਡੀਓ USA ਪੇਸ਼ ਕਰਦਾ ਹੈ ਸਮਾਜਿਕ, ਆਰਥਿਕ, ਰਾਜਨੀਤਿਕ ਅਤੇ ਧਾਰਮਿਕ ਮਸਲਿਆਂ ਤੇ ਇੱਕ ਝਾਤ ਨਜ਼ਰੀਆ। ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਨਜ਼ਰੀਆ ਤੁਸੀਂ ਸੁਣ ਰਹੇ ਹੋ ਤੇ ਇਸ ਵੇਲੇ ਹਾਜ਼ਰ ਹੈ ਜੀ ਤੁਹਾਡਾ ਖਿਦਮਤਗਾਰ ਚਰਨਜੀਤ ਜੋਗੀ ਤੇ ਮੈਂ ਹਾਂ ਰਮਨੀਕ ਕੌਰ ਜੀ। ਬਹੁਤ ਸਾਰੀਆਂ ਗੱਲਾਂ ਬਾਤਾਂ ਅੱਜ ਅਸੀਂ ਕਰਾਂਗੇ ਔਰ ਇਹ ਸਾਰੀਆਂ ਦੀਆਂ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਪੰਜਾਬ ਦੇ ਵਿੱਚੋਂ ਅਸੀਂ ਚੱਕ ਕੇ ਲਿਆਂਦੀਆਂ ਤੇ ਆਪਣੇ ਪੰਜਾਬੀਆਂ ਨੂੰ ਸੁਣਾ ਕੇ ਚੱਲ ਜਾਣੀਆਂ, ਕਿਉਂਕਿ ਚੀਨੀਆਂ ਨੂੰ ਕਿਹੜਾ ਪੰਜਾਬੀ ਆਉਂਦੀ ਆ। ਇੱਥੇ ਚੀਨੀ ਕਿੱਥੋਂ ਆਏ? ਨਹੀਂ ਕਿਉਂ, ਸਾਰੇ ਮੁਲਕਾਂ ਦੇ ਵਿੱਚ ਹੈਗੇ ਉਹ, ਇੱਥੇ ਤੈਨੂੰ ਮਿਲੇ ਨਹੀਂ ਕਦੇ। ਮਤਲਬ ਕਿ ਚੀਨੀ ਨਹੀਂ ਆਪਣਾ ਪ੍ਰੋਗਰਾਮ ਸੁਣਦੇ, ਗੋਰੇ ਵੀ ਨਹੀਂ ਸੁਣਦੇ, ਪੰਜਾਬੀ ਸੁਣਦੇ ਜ਼ਿਆਦਾ ਚਾਅ ਨਾਲ। ਇੱਧਰ ਗੱਲ ਸੁਣ ਲਾ, ਗੋਰੇ ਨਹੀਂ ਸੁਣਦੇ, ਗੋਰੇ ਨਾ ਸੁਣ, ਗੋਰੀ ਜ਼ਰੂਰ ਸੁਣਦੀ ਆ। ਓਹੋ ਅੱਛਾ, ਉਹੀ ਗੋਰੀ ਸੁਣਦੀ ਹੈ ਜਿਹਨੂੰ ਤੁਸੀਂ ਪੰਜਾਬੀ ਸਿਖਾਈ ਹੋਵੇ, ਜਿਹਨੂੰ ਤੂੰ ਪੱਟੂ ਪੜਾਇਆ ਹੋਵੇ। ਹਾਂ ਲਓ ਜੀ, ਸਾਡੇ ਵਾਲੀ ਉੜਾੜਾ ਵਾਲੀ ਸੁਣਦੀ ਹੈ। ਤੇ ਖੈਰ ਸੱਜਣੋ, ਮਿੱਤਰੋ, ਪਿਆਰਿਓ, ਬੇਲੀਓ, ਸਹੇਲੀਓ, ਬਹੁਤ ਸਾਰੀਆਂ ਗੱਲਾਂ ਬਾਤਾਂ ਤੁਸੀਂ ਸਾਡੇ ਨਾਲ ਇਸ ਵੇਲੇ ਸੁਣਨੀਆਂ ਵੀ ਨੇ, ਕਰਨੀਆਂ ਵੀ ਨੇ, ਤੇ ਤੁਹਾਡੀਆਂ ਗੱਲਾਂ ਤੁਹਾਨੂੰ ਸੁਣਾ ਕੇ ਅਸੀਂ ਫੁਰ ਹੋ ਜਾਣਾ। ਤੇ ਖੈਰ ਆਗਾਜ਼ ਕਰਦੇ ਹਾਂ ਆਪਾਂ ਕੁਝ ਇਸ ਤਰੀਕੇ ਦੇ ਨਾਲ। ਪੰਜਾਬੀ ਰੇਡੀਓ USA ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਨਜ਼ਰੀਆ। ਜੋਗੀ ਜੀ ਆ ਵੇਖੋ ਯਾਰ, ਮੇਰੇ ਨਾਲ ਬਹਿਸ ਹੀ ਜਾਂਦੀ ਵੀ ਮੈਂ ਤਾਂ ਕੀ ਕਰਾਂ। ਓਏ ਹੋਏ, ਬਹਿਸ ਨਹੀਂ ਕਰਨੀ ਚਾਹੀਦੀ ਕਿਸੇ ਦੇ ਨਾਲ। ਦੇਖੋ ਨਿੱਕੀ ਨਿੱਕੀ ਜਿਹੜੀ ਲੜਾਈ ਹੈ ਨਾ, ਇਹ ਅੱਜ ਦੀ ਨਹੀਂ ਕੋਈ ਚੱਲਦੀ ਪਈ। ਇਸ ਬਹਿਸ ਤੋਂ ਪਹਿਲਾਂ ਆਪਾਂ ਕੋਈ ਪੁਰਾਤਨ ਝਾਤ ਮਾਰ ਲਈ ਆਪਣੇ ਸੱਭਿਆਚਾਰ ਦੇ ਉੱਪਰ। ਅੱਛਾ, ਕਿ ਸਾਡੇ ਪਿੰਡਾਂ ਦੇ ਵਿੱਚ ਨਿੱਕੀਆਂ ਨਿੱਕੀਆਂ ਲੜਾਈਆਂ ਕਿੱਦਾਂ ਹੁੰਦੀਆਂ ਸੀਗੀਆਂ। ਮੰਨ ਲਓ ਕਿਸੇ ਨੇ ਆਪਣੇ ਘਰ ਦਾ ਕੂੜਾ ਕੱਢਿਆ, ਹਾਂ, ਕੂੜਾ ਕੱਢ ਕੇ ਦੂਸਰੇ ਗਵਾਂਢੀਆਂ ਦੀ ਐਨ ਨੁੱਕਰ ਤੇ ਲਿਜਾ ਕੇ ਰੱਖ ਦਿੱਤਾ। ਜਦੋਂ ਕਿਤੇ ਬੀਬੀਆਂ ਕੂੜਾ ਕੜਾ ਹੁੰਝਦੀਆਂ ਹੁੰਦੀਆਂ ਸੀ ਨਾ ਆਪਣੇ ਘਰਾਂ ਦੇ ਵਿੱਚੋਂ ਜੀ, ਤੇ ਮੈਂ ਕਿਹਾ ਜੀ ਏਦਾਂ ਐਨ ਆਪਣਾ ਏਰੀਆ ਖੇਤਰਫਲ ਮਿਣ ਕੇ ਦੂਸਰੇ ਦੇ ਐਨ ਟਿਕਾਣੇ ਤੇ ਏਦਾਂ ਲਿਜਾ ਕੇ ਰੱਖਦੀਆਂ ਸੀ ਕਿ ਇੰਨੀ ਜ਼ਬਰਦਸਤ ਲਕੀਰ ਤਾਂ ਰੈੱਡ ਕਲਿਫ ਨੇ ਨਹੀਂ ਸੀ ਖਿੱਚੀ। ਬਿਲਕੁਲ ਜੀ, ਸੱਚੀ ਮੁੱਚੀ ਏਦਾਂ ਦੀਆਂ ਲੜਾਈਆਂ ਹੁੰਦੀਆਂ ਸੀ। ਹੋਰ ਕਿਹੋ ਜਿਹੀਆਂ ਲੜਾਈਆਂ ਹੁੰਦੀਆਂ ਸੀ ਦੱਸਦੀਆਂ ਆ ਕੇ ਗੱਲ। ਲਓ ਜੀ, ਇਸ ਤੋਂ ਬਾਅਦ ਦੀਆਂ ਗੱਲਾਂ ਬਾਤਾਂ ਵੀ ਅਸੀਂ ਤੁਹਾਡੇ ਨਾਲ ਕਰਾਂਗੇ, ਕਿਉਂਕਿ ਪ੍ਰੋਗਰਾਮ ਨਜ਼ਰੀਆ ਦੇ ਵਿੱਚ ਸਾਡੀ ਨਜ਼ਰੀ ਅੱਜ ਉਹਨਾਂ ਲੜਾਈਆਂ ਭਲਾਈਆਂ ਤੇ ਟਿਕੀ ਹੋਈ ਹੈ। ਉਹ ਪਾਣੀ ਦੀ ਲੜਾਈ ਭੁੱਲ ਗਏ, ਮੈਂ ਕਹਾਂ ਜੀ ਖੇਤਾਂ ਨੂੰ ਪਾਣੀ ਲਾਉਣਾ। ਓਏ ਹੋਏ, ਉਹ ਤਾਂ ਛੱਡ ਤੂੰ, ਉਹ ਤਾਂ ਵੱਡੀਆਂ ਲੜਾਈਆਂ। ਪਹਿਲਾਂ ਆਪਣੀਆਂ ਨਿੱਕੀਆਂ ਨਿੱਕੀਆਂ ਲੜਾਈਆਂ ਤੇ ਆ ਜਾਓ। ਆਪਣੇ ਮਹਿਕਮੇ ਤੋਂ ਇੰਨੀ ਜਲਦੀ ਤੁਸੀਂ ਨਾ ਕੀ ਕਹਿੰਦੇ ਸਕਿਪ ਨਾ ਕਰ ਜਿਆ ਕਰੋ। ਉਹ ਐਕਚੁਅਲੀ ਜੋਗੀ ਜੀ ਮੈਨੂੰ ਲੱਗਿਆ ਕਿ ਵਾਏ ਅਸੀਂ ਕਿਉਂ, ਸਾਡੇ ਬਾਰੇ ਕਿਉਂ ਆਪਣੀ ਵੀ ਗੱਲ ਕਰੋ ਬੰਦਿਆਂ ਦੀ। ਨਹੀਂ ਕਰਾਂਗੇ ਬੰਦਿਆਂ ਦੀ ਵੀ ਗੱਲ ਕਰਾਂਗੇ। ਗੱਲ ਇਹ ਹੈ ਕਿ ਬੀਬੀਆਂ ਨਾਲੀ ਦੇ ਵਿੱਚ ਝਾੜੂ ਫੇਰਨ ਤੋਂ, ਅੱਛਾ, ਮੈਂ ਕਹਾਂ ਜੀ ਕੂੜਾ ਇਧਰੋਂ ਲਿਜਾ ਕੇ ਐਨ ਏਦਾਂ ਨਾ ਬਣਾ ਕੇ ਏਦਾਂ ਦੀ ਰੇਲ ਜੀ ਲੈ ਜਾਂਦੀਆਂ ਹੁੰਦੀਆਂ ਸੀਗੀਆਂ ਨਾਲੀ ਦੇ ਵਿੱਚ, ਕਿ ਲਿਜਾ ਕੇ ਅਗਲੀ ਦੇ ਜਦੋਂ ਨਾ ਬੰਨੀ ਜੀ ਦੇ ਥੱਲੇ ਪਾ ਦੇਣਾ। ਲਓ ਜੀ, ਉੱਥੋਂ ਹੀ ਸਿਆਪਾ, ਹਾਂ, ਪਾਣੀ ਰੁਕ ਜਾਣਾ। ਰੰਡੀਏ ਸੁਹਾਗਣੇ, ਮੈਂ ਕਹਾਂ ਜੀ ਪਤਾ ਨਹੀਂ ਕਿੱਦਾਂ ਦੀਆਂ ਗੱਲਾਂ ਉੱਥੇ ਸੁਣਨ ਨੂੰ ਮਿਲਣੀਆਂ। ਉਹ ਤਾਂ ਸੱਭਿਆਚਾਰ ਖਤਮ ਹੀ ਹੋ ਗਿਆ ਸਾਡਾ। ਵੀ ਕੋਲ ਖੜ ਕੇ ਲੱਕ ਦੇ ਹੱਥ ਧਰ ਕੇ ਦੋ ਬੁੜੀਆਂ ਦੀ ਲੜਾਈ ਦੇਖਣੀ, ਬਹੁਤ ਮਜ਼ਾ ਆਉਂਦਾ। ਤੁਸੀਂ ਸੁਣ ਰਹੇ ਜੀ ਪੰਜਾਬੀ ਰੇਡੀਓ USA। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਨਜ਼ਰੀਆ ਦੇ ਵਿੱਚ। ਹੁਣ ਅਸੀਂ ਗੱਲ ਕਰਦੇ ਹਾਂ ਕਿ ਲੜਾਈ ਇੱਕ ਨਿੱਕੀ ਜੀ ਖਾਮ-ਖਾ ਦੀ। ਭਰਾ ਆਪਸ ਵਿੱਚ ਵੱਖ ਹੋ ਗਏ ਜੀ, ਵਿਹੜੇ ਦੇ ਵਿੱਚ ਪਾ ਲਈ ਕੰਧ ਕਿ ਭਾਈ ਤੂੰ ਐਸ ਪਾਸੇ ਉਹ ਐਸ ਪਾਸੇ। ਉਸੇ ਕੰਧ ਦੇ ਉੱਪਰ ਬੋਰੀ ਪਾਤੀ ਸੁੱਕਣੀ, ਜਿਹਦੇ ਤੇ ਕੁੱਤਾ ਬਹਿੰਦਾ ਹੁੰਦਾ ਸੀ। ਲਓ ਜੀ, ਬੋਰੀ ਪਾਤੀ ਸੁੱਕਣੀ ਤੇ ਦੂਸਰੇ ਪਾਸੇ ਜੀ ਪਸ਼ੂਆਂ ਦੀ ਖੁਰਲੀ ਸੀ। ਆਮ ਤੌਰ ਤੇ ਖੁਰਲੀਆਂ ਤਾਂ ਕੰਧਾਂ ਦੇ ਨਾਲ ਹੀ ਬਣਾਈਆਂ ਜਾਂਦੀਆਂ ਸੀਗੀਆਂ ਜੀ। ਲਓ ਜੀ, ਖੁਰਲੀ ਦੇ ਪਿੱਛੋਂ ਮੱਝ ਨੇ ਖਿੱਚ ਕੇ ਉਹ ਬੋਰਾ ਸੱਟ ਲਿਆ ਖੁਰਲੀ ਦੇ ਵਿੱਚ। ਹਾਂ, ਪੱਠੇ ਹੋ ਗਏ ਖਰਾਬ। ਲਓ ਜੀ, ਨਾਲੇ ਤਾਂ ਅਗਲੇ ਨੇ ਕੁੱਟੀ ਮੱਝ, ਨਾਲੇ ਕੱਢੀਆਂ ਦੂਜੀ ਮੱਝ ਨੂੰ ਗਾਲਾਂ ਵੀ ਤੂੰ ਤੇ ਬੋਰੀ ਪਾਈ ਤੇ ਪਾਈ ਕਿਉਂ। ਹਾਂ, ਸੋ ਇਹੋ ਜਿਹੀਆਂ ਲੜਾਈਆਂ ਹੋਰ ਵੀ ਬਹੁਤ ਸਾਰੀਆਂ ਪਿੰਡਾਂ ਦੇ ਵਿੱਚ ਹੁੰਦੀਆਂ ਰਹੀਆਂ ਨੇ। ਉਹਦੇ ਬਾਰੇ ਗੱਲ ਕਰ ਲੈਣੇ ਗਾਣੇ ਤੋਂ ਬਾਅਦ। ਤੁਸੀਂ ਸੁਣ ਰਹੇ ਜੀ ਪੰਜਾਬੀ ਰੇਡੀਓ USA। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਨਜ਼ਰੀਆ। ਤੇ ਜੋਗੀ ਜੀ, ਸਾਡੀ ਤਾਂ ਅੱਜ ਕੱਲ ਦੀ ਸੋਸ਼ਲ ਮੀਡੀਆ ਵਾਲੀ ਬਹਿਸ ਹੈ। ਤੁਹਾਡੇ ਵਾਲਿਆਂ ਨਾਲ ਸਾਡਾ ਕੀ ਮੁਕਾਬਲਾ। ਨਾ ਜੀ ਨਾ, ਮੈਂ ਕਹਾਂ ਜੀ ਉਹ ਤਾਂ ਲੜਾਈਆਂ ਦਾ ਸਵਾਦ ਤੁਹਾਨੂੰ ਆ ਹੀ ਨਹੀਂ ਸਕਦਾ। ਵੀ ਜਦੋਂ ਕਿਤੇ ਨਿਆਣੇ ਆਪਸ ਵਿੱਚ ਖੇਡਦੇ, ਇੱਕ ਦੂਸਰੇ ਨਾਲ ਗੁੱਟੀ ਹੋ ਗਏ, ਹਾਂ ਠੀਕ ਹੈ ਜੀ, ਇੱਕ ਦਾ ਗੁੱਟਾ ਖੁੱਲ ਗਿਆ, ਦੂਸਰੇ ਦਾ ਹਲੇ ਉਦਾਂ ਹੀ, ਕਿਉਂਕਿ ਉਹਦਾ ਹੱਥ ਨਹੀਂ ਪਿਆ। ਉੱਤੋਂ ਆ ਗਈ ਉਹਦੀ ਮਾਂ, ਨਾਲੇ ਤਾਂ ਛੱਡੀ ਉਹਨੇ ਆਪਣੀ ਪਾਇਲ ਦੀ ਚੱਪਲ ਦੀ ਢੂਈ ਤੇ।
ਉਹ ਤੇ ਨੰਬਰ ਛਪ ਗਿਆ। ਨਾਲ ਹੀ ਉਹਦਾ ਗੁੱਟਾ ਫੜ ਕੇ ਉਹਨੂੰ ਘੁਮਾਇਆ ਵਿਚਾਰੇ ਨੂੰ। ਉਹ ਰੋਂਦਾ ਰੋਂਦਾ ਗਿਆ ਆਪਣੀ ਮਾਂ ਕੋਲ। ਮਾਂ ਉਹਦੀ ਬਣ ਕੇ ਆਈ ਜੀ, ਵੱਡਾ ਰੂਪ ਕੱਢ ਕੇ ਅਖਤਿਆਰ ਕਰਕੇ। ਲਓ ਜੀ, ਉਸ ਵੇਲੇ ਉਹ ਜਿਹੜਾ ਕਮਸਾਨ ਹੁੰਦਾ ਸੀਗਾ, ਉਹ ਨਿਆਣੇ ਫੇਰ ਖੇਡਣ ਲੱਗ ਪੈਂਦੇ ਸੀ, ਨਾਲੇ ਆਪਣੀਆਂ ਮਾਵਾਂ ਨੂੰ ਲੜਦੇ ਦੇਖਦੇ ਹੁੰਦੇ ਸੀਗੇ ਕਿ ਯਾਰ ਆਹ ਜਿਹੜਾ ਟੈਲੀਵਿਜ਼ਨ ਤੇ ਚਿੱਤਰਹਾਰ ਚੱਲਦਾ ਹੈ ਨਾ, ਇਹ ਨਹੀਂ ਕਦੇ ਵੀ ਆਉਣਾ ਕਿਸੇ ਵੀ ਚੈਨਲ ਤੇ। ਸੀਰੀਅਲ ਦੇ ਵਿੱਚ ਜਿਹੜੀ ਲੜਾਈ ਹੁੰਦੀ ਸੀ ਨਾ ਜੋਗੀ ਜੀ, ਉਹ ਵੀ ਨਹੀਂ ਇੰਨੀ ਮਜ਼ੇਦਾਰ ਹੁੰਦੀ ਸੀ ਜਿੰਨੀ ਇਹ ਹੁੰਦੀ ਸੀ। ਮੈਂ ਕਿਹਾ ਜੀ ਆਏ ਹੋਏ ਸਵੇਰੇ ਹੀ ਕਿਤੇ ਚਾਹ ਦਾ ਕੱਪ ਹੋਣਾ ਤੁਹਾਡੇ ਹੱਥ ਦੇ ਵਿੱਚ, ਬੰਦਾ ਕਿਤੇ ਜਾਣ ਨੂੰ ਹੋਣਾ ਕੰਮ ਤੋਂ ਤਿਆਰ, ਬਾਹਰ ਵਿੱਚ ਵਿਹੜੇ ਦੇ ਵਿੱਚ ਜਾਂ ਗਲੀ ਦੇ ਵਿੱਚ ਕਿਤੇ ਬੁੜੀਆਂ ਦੀ ਹੋਣੀ ਤਕਰਾਰ, ਇੱਕ ਦੂਸਰੇ ਨੂੰ ਮਿਹਣੇ ਕੁਮੇਣੇ। ਮੈਂ ਕਿਹਾ ਜੀ ਉਹ ਤਾਂ ਹਿਸਟੋਰੀਅਨ ਹੁੰਦੀਆਂ ਸੀਗੀਆਂ, ਸਾਰਾ ਪਤਾ ਹੁੰਦਾ ਸੀ ਵੀ ਉਹਦਾ ਘਰ ਵਾਲਾ ਕੀ ਕਰਦਾ, ਉਹਦਾ ਟੱਬਰ ਕੀ ਕਰਦਾ, ਉਹਦੇ ਪੇਕੇ ਕੀ ਕਰਦੇ ਆ। ਹਾਂ, ਮੈਂ ਕਿਹਾ ਜੀ ਏਦਾਂ ਹਿਸਟਰੀ ਫੋਲ ਕੇ ਰੱਖਦੀਆਂ ਹੁੰਦੀਆਂ ਸੀ ਨਾ, ਹਾਏ ਹਾਏ ਹਾਏ, ਪਤਾ ਹੀ ਨਹੀਂ ਸੀ ਲੱਗਦਾ ਹੁੰਦਾ। ਬੰਦਾ ਤਾਂ ਤੌਬਾ ਹੀ ਕਰ ਜਾਂਦਾ ਹੁੰਦਾ ਸੀ, ਔਰ ਫਿਰ ਸਾਰੇ ਲੰਘਦੇ ਵੜਦੇ ਇਹ ਪਤਾ ਲੱਗ ਜਾਂਦਾ ਹੁੰਦਾ ਸੀ ਕਿ ਬਿਜਨੀ ਦੇ ਪੇਕੇ ਕਿੰਨੇ ਕੁ ਪਾਣੀ 'ਚ ਆ। ਤੁਸੀਂ ਸੁਣ ਰਹੇ ਜੀ ਪੰਜਾਬੀ ਰੇਡੀਓ USA, ਰਵਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਨਜ਼ਰੀਆ। ਅੱਜ ਕੱਲ ਦੀਆਂ ਲੜਾਈਆਂ ਵੀ ਕੋਈ ਲੜਾਈਆਂ ਨੇ, ਇਹਨਾਂ ਦੇ ਵਿੱਚ ਤੇ ਮਜ਼ਾ ਹੀ ਨਹੀਂ, ਜ਼ਿਆਦਾ ਤੋਂ ਜ਼ਿਆਦਾ ਯੂ ਬਿਚ, ਇੱਥੇ ਗੱਲ ਖਤਮ ਹੋ ਜਾਂਦੀ ਹੈ। ਮੈਂ ਕਿਹਾ ਜੀ ਗੱਲ ਇੱਥੇ ਖਤਮ ਹੋ ਜਾਂਦੀ ਹੈ, ਪਰ ਜਿਹੜੇ ਸਾਡੇ ਆਪਣੇ ਪੁਰਾਤਨ ਸੱਭਿਆਚਾਰ ਸਾਂਭ ਕੇ ਬੈਠੇ ਨੇ, ਉਹ ਅਮਰੀਕਾ, ਕੈਨੇਡਾ, ਇੰਗਲੈਂਡ, ਜਰਮਨ, ਸਪੇਨ, ਯੂਰਪ ਕਿਤੇ ਵੀ ਹੋਣ, ਉੱਥੇ ਹੀ ਸੜਕਾਂ ਦੇ ਉੱਪਰ ਹੀ ਬਸ ਆਪਣਾ ਦਿਖਾਉਂਦੇ ਨੇ ਕਿ ਭਾਈ ਅਸੀਂ ਉਸ ਮੁਲਕ ਦੇ ਵਾਸੀ ਆ, ਕਿ ਜਿੱਥੇ ਅਸੀਂ ਗਲੀਆਂ ਦੇ ਵਿੱਚ ਬਹੁਤ ਖੁੱਲਮ ਖੁੱਲਾ ਲੜਾਈਆਂ ਕੀਤੀਆਂ ਨੇ। ਸਾਨੂੰ ਇਦਾਂ ਦੇ ਭੀੜੇ ਭੂੜੇ ਥਾਵਾਂ ਦੇ ਉੱਪਰ ਕੋਈ ਡਰ ਨਹੀਂ, ਕੋਈ ਡੁੱਕਰ ਨਹੀਂ, ਤੇ ਅਸੀਂ ਏਦਾਂ ਹੀ ਬਸ ਗੁਸੋਨਮੁਖੀ ਹੁੰਦੇ ਰਹਿੰਦੇ ਆ, ਕਿਉਂਕਿ ਸਾਡਾ ਇਹ ਆਪਣਾ ਪੁਰਾਣਾ ਜੀਨਸ ਕੰਮ ਕਰਦੇ ਨੇ ਜੀ। ਬਿਲਕੁਲ, ਔਰ ਸਾਡਾ ਖੂਨ ਗਰਮ ਹੈ। ਹਾਂ, ਲਓ ਜੀ, ਲੜਾਈਆਂ ਦੀ ਗੱਲ ਕਰ ਰਹੇ ਹਾਂ, ਨਿੱਕੀਆਂ ਨਿੱਕੀਆਂ ਲੜਾਈਆਂ, ਪੁਰਾਤਨ ਸਮੇਂ ਦੀਆਂ ਲੜਾਈਆਂ। ਜੇ ਅੱਜ ਦੀਆਂ ਲੜਾਈਆਂ ਦੀ ਗੱਲ ਕਰੀਏ ਤੇ ਅੱਜ ਦੀਆਂ ਲੜਾਈਆਂ ਹੁੰਦੀਆਂ ਨੇ ਸੋਸ਼ਲ ਮੀਡੀਆ ਤੇ। ਹੁਣ ਬਾਹਾਂ ਖੋਲ ਕੇ ਲੜਾਈਆਂ ਨਹੀਂ ਹੁੰਦੀਆਂ, ਹੁਣ ਸੜਕਾਂ ਦੇ ਉੱਪਰ ਉਦਾਂ ਲੜਾਈਆਂ ਹੁੰਦੀਆਂ ਤੇ ਨੇ, ਇੱਕ ਦੂਜੇ ਦੇ ਸਿਰ ਵੀ ਖੋਲੇ ਜਾਂਦੇ ਨੇ, ਪਰ ਜ਼ਿਆਦਾ ਲੜਾਈਆਂ ਹੁੰਦੀਆਂ ਨੇ ਸੋਸ਼ਲ ਮੀਡੀਆ ਤੇ। ਚੱਲ ਬਲੌਕ ਨਹੀਂ, ਸਭ ਤੋਂ ਵੱਡੀ ਗੱਲ ਯਾਰ, ਜਿਹੜੀਆਂ ਹੁਣ ਲੜਾਈਆਂ ਹੁੰਦੀਆਂ, ਹੁਣ ਲੜਾਈਆਂ ਪ੍ਰਚਲਿਤ ਬਹੁਤ ਹੋ ਜਾਂਦੀਆਂ। ਇਹ ਤਾਂ ਹੈ, ਕਿਉਂਕਿ ਇੱਕ ਵੀਡੀਓ ਵਾਇਰਲ ਹੁੰਦੀਆਂ ਲੜਾਈਆਂ, ਆਪਸ ਦੇ ਵਿੱਚ ਗੁੱਤਮ ਗੁੱਤੀ ਹੋਈਆਂ ਹੁੰਦੀਆਂ। ਤੀਸਰਾ ਇੱਕ ਬੰਦਾ ਕੋਈ ਤੇਰੇ ਵਰਗਾ ਸ਼ਰਾਰਤੀ ਅਨਸਰ, ਉਹਨਾਂ ਦੀ ਵੀਡੀਓ ਬਣਾ ਕੇ, ਮੈਂ ਕਿਹਾ ਜੀ ਸਾਰੇ ਮੁਹੱਲੇ ਦੇ ਵਿੱਚ ਕੀ, ਪੂਰੇ ਪਿੰਡ ਦੇ ਵਿੱਚ ਕੀ, ਮੈਂ ਕਿਹਾ ਜੀ ਬਾਹਰੋਂ ਵੀ ਲੋਕਾਂ ਦੇ ਫੋਨ ਆਉਣੇ ਸ਼ੁਰੂ ਹੋ ਜਾਂਦੇ ਨੇ, ਨਹੀਂ ਮਹਿੰਦਰ ਤੇ ਸ਼ਿੰਦਰ ਲੜੀਆਂ ਬਹੁਤ ਕਹਿੰਦੇ। ਹਾਂਜੀ, ਤੇ ਇੱਥੇ ਜਦੋਂ ਪਹਿਲਾਂ ਕੰਮ ਹੁੰਦਾ ਸੀ ਇਦਾਂ ਦਾ, ਦੂਸਰੇ ਮੁਹੱਲੇ ਦੇ ਵਿੱਚ ਤਾਂ ਪਤਾ ਨਹੀਂ ਸੀ ਲੱਗਦਾ, ਲੋਕੀ ਤਾਂ ਕੰਨੋ ਕੰਨੀ ਖਬਰਾਂ ਲੈਂਦੇ ਹੁੰਦੇ ਸੀ। ਤੁਹਾਡੇ ਮੁਹੱਲੇ 'ਚ ਕੱਲ ਬੜਾ ਰੌਲਾ ਪੈਂਦਾ ਹੁੰਦਾ ਸੀ, ਕੀ ਗੱਲ ਕਿਸੇ ਦਾ ਵਿਆਹ ਧਰਿਆ, ਇੰਨਾ ਨਹੀਂ ਪਤਾ ਵਿਆਹ ਤਾਂ ਕਾਹਦਾ ਧਰਿਆ, ਇੱਕ ਦੂਸਰੇ ਨੇ ਇੱਕ ਦੂਸਰੀ ਨੂੰ ਧਰਿਆ। ਲਓ ਜੀ, ਹੁਣ ਆਉਣੇ ਆ ਤੇਰੇ ਵਾਲੇ ਮਸਲੇ ਤੇ। ਅੱਛਾ, ਮੇਰਾ ਕੀ ਆ ਸੋਸ਼ਲ ਮੀਡੀਆ ਵਾਲਾ, ਆਹੋ, ਜਿਹੜਾ ਅਜੋਕੇ ਸਮੇਂ ਦਾ ਲੜਾਈ ਦਾ ਮੈਦਾਨ ਬਣਿਆ ਹੋਇਆ। ਮੈਂ ਕਿਹਾ ਜੀ ਇੱਥੇ ਜਿਹਨੂੰ ਮਰਜੀ ਤੁਸੀਂ ਆਪਣੇ ਮਨ ਦੀ ਭੜਾਸ ਕੱਢ ਲਓ, ਠੀਕ ਆ ਜੀ। ਜਦੋਂ ਤੁਸੀਂ ਮਨ ਦੀ ਭੜਾਸ ਕੱਢੀ, ਥੱਲੇ ਜਿਹੜੇ ਐਵੇਂ ਖਾਮ ਖਾ ਕੋਈ ਵੀ ਨਹੀਂ ਹੁੰਦੇ, 3 ਚੋਂ 13 ਚੋਂ ਪਲੇਰਾਂ ਚੋਂ ਸਵੇਰਾਂ ਚੋਂ, ਸਹੀ ਹੈ, ਜਿਹਨਾਂ ਦਾ ਕੁਝ ਵੀ ਨਹੀਂ ਹੁੰਦਾ, ਲਾਈਕ ਕਰਕੇ ਆ ਕੇ ਭੜਕਾ ਕੇ ਜਾਂਦੇ ਆ। ਮੈਂ ਕਿਹਾ ਜਿਹੜੇ ਕਮੈਂਟ ਹੁੰਦੇ ਆ, ਉਹੀ ਕਮੈਂਟ ਤੇ ਜੀ ਦਾ ਜੰਜਾਲ ਬਣਦੇ ਆ। ਦੇ ਕਮੈਂਟੋ ਕਮੈਂਟ ਹੀ ਹੁੰਦੇ ਆ, ਇੰਨੀਆਂ ਲੜਾਈਆਂ ਝਗੜੇ ਮੈਂ ਕਿਹਾ ਜੀ ਵੱਧ ਜਾਂਦੇ ਕਿ ਪੁੱਛੇ ਨਾ। ਉਹਨਾਂ ਦੇ ਕਮੈਂਟ ਤੋਂ ਪਤਾ ਲੱਗਦਾ ਹੈ ਵੀ ਇਸ ਲੜਾਈ ਦੇ ਵਿੱਚ ਲੋਕ ਕਿੰਨਾ ਇੰਟਰਸਟ ਲੈ ਰਹੇ ਆ। ਪਰ ਜੋਗੀ ਜੀ, ਉਹਨਾਂ ਦੇ ਇੱਕ ਕਮੈਂਟ ਦੇ ਨਾਲ ਜਿਹਨੇ ਉਹ ਲੜਾਈ ਸ਼ੁਰੂ ਕੀਤੀ ਹੁੰਦੀ, ਉਹਨੂੰ ਤੇ ਮਿਲਦੀ ਹੱਲਾਸ਼ੇਰੀ। ਮੈਂ ਕਿਹਾ ਜੀ ਉਹ ਤਾਂ ਬਣ ਜਾਂਦਾ ਸ਼ੇਰ। ਤੇ ਇਦਾਂ ਦੀਆਂ ਫਿਰ ਗਾਂ ਹੋਰ ਬਹੁਤ ਹਰਕਤਾਂ ਹੁੰਦੀਆਂ ਨੇ। ਅੱਜ ਕੱਲ ਦੀ ਲੜਾਈ ਜਿਹੜੀ ਹੈ ਹੱਥੋਂ ਪਾਈ ਹੋਣ ਦੀ ਵੀ ਹੈਗੀ ਆ, ਪਰ ਨਾਲ ਦੀ ਨਾਲ ਸੋਸ਼ਲ ਮੀਡੀਆ ਤੇ ਜਿਹੜਾ ਆਪਣੀ ਨਫ਼ਰਤ ਜਿਹੜੀ ਆ, ਅੱਜ ਤੁਹਾਡੀ ਨਫ਼ਰਤ ਜਿਹੜੀ ਆ, ਉਹਦਾ ਵੀ ਡਿਜੀਟਲਾਈਜੇਸ਼ਨ ਹੋ ਗਿਆ। ਤੁਹਾਨੂੰ ਯਾਦ ਹੋਏਗਾ ਕਿ ਥੋੜੇ ਕੁ ਦਿਨ ਪਹਿਲਾਂ ਇੱਕ ਗਾਇਕ ਦੇ ਘਰ ਲੜਾਈ ਹੋਈ ਹੈ। ਉਹ ਮਸਲਾ ਸੋਸ਼ਲ ਮੀਡੀਆ ਤੇ ਆ ਗਿਆ ਜੀ। ਹਾਲਾਂਕਿ ਬਾਅਦ ਵਿੱਚ ਉਹਨਾਂ ਦੀ ਸੁਲਹ ਸਫਾਈ ਵੀ ਹੋ ਗਈ ਹੈ। ਇੰਟਰਫੇਰੈਂਸ ਜਿਹੜੀ ਆ, ਉਹ ਕਿਸੇ ਦਾ ਵੀ ਘਰ ਪਾੜ ਸਕਦੀ, ਭਾਵੇਂ ਉਹ ਪੇਕਿਆਂ ਦੀ ਹੋਵੇ ਤੇ ਭਾਵੇਂ ਸਹੁਰਿਆਂ ਦੀ ਹੋਵੇ। ਜ਼ਿਆਦਾਤਰ ਇਸ ਮਾਮਲੇ ਦੇ ਵਿੱਚ ਪੇਕਿਆਂ ਦੀ ਇੰਟਰਫੇਰੈਂਸ ਹੁੰਦੀ ਹੈ। ਕਹਿੰਦੇ ਨੇ ਕਿ ਚੁੱਕ ਜਿਹੜੀ ਆ ਪੱਥਰ ਪਾੜ ਦਿੰਦੀ। ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਮੀਡੀਏਟਲੀ ਸੋਸ਼ਲ ਮੀਡੀਆ ਤੇ ਬਾੜ ਆ ਜਾਣੀ। ਅੱਜ ਹਰ ਇੱਕ ਗੱਲ ਨੂੰ ਕਹਿਣ ਦਾ ਜ਼ਰੀਆ ਸੋਸ਼ਲ ਮੀਡੀਆ ਬਣ ਚੁੱਕਾ ਹੈ। ਫੇਸਬੁੱਕ, ਟਵਿੱਟਰ ਹੈ, ਕੋਈ ਵੀ ਲੜਾਈ ਹੋਵੇ ਹੈਸ਼ਟੈਗ ਲਾ ਕੇ ਚੱਲ ਮੇਰੇ ਭਾਈ ਆ ਲੜਾਈ ਹੈ, ਮੇਰੇ ਨਾਲ ਗਲੇ ਪੈ। ਉਹ ਜ਼ਮਾਨਾ ਵਧੀਆ ਸੀ, ਭਾਵੇਂ ਗਲੀਆਂ ਦੇ ਵਿੱਚ ਲੜ ਲੈਂਦੀਆਂ ਸੀ, ਭਾਵੇਂ ਇੱਕ ਦੂਜੇ ਦੀ ਗੁੱਤ ਪੁੱਟ ਦਿੰਦੀਆਂ ਸੀ, ਫੇਰ ਵੀ ਸੁੱਖ ਦੁੱਖ ਦੇ ਵਿੱਚ ਇਕੱਠੀਆਂ ਸੀ। ਅੱਜ ਲੜਾਈ ਇਹੋ ਜੀ ਹੈ ਕਿ ਈਗੋ ਦੀ ਲੜਾਈ ਬਣ ਚੁੱਕੀ ਹੈ। ਮੈਂ ਕਿਹਾ ਜੀ ਈਗੋ ਦੀ ਅੱਜ ਦੀ ਲੜਾਈ ਜਿਹੜੀ ਆ ਨਾ, ਸਾਨੂੰ ਪਤਾ ਕਿੱਥੋਂ ਲੱਗਦਾ ਜੀ। ਪਹਿਲਾਂ ਤਾਂ ਪਤਾ ਹੁੰਦਾ ਸੀ ਕਿ ਇੱਕ ਦੂਸਰੇ ਨਾਲ ਲੜ ਪਏ ਆ, ਇੱਕ ਦੂਸਰੇ ਨਾਲ ਬੋਲਣਾ ਨਹੀਂ, ਰੁੱਸ ਜਾਣਾ, ਮਨੋਮਨੀ ਦੂਰ ਹੋ ਜਾਣਾ।
ਅੱਜ ਕੱਲ ਦੀ ਲੜਾਈ ਜਿਹੜੀ ਹੈ, ਡਿਜੀਟਲ ਲੜਾਈ ਜਿਹੜੀ ਹੈ, ਜੀ। ਉਹਦਾ ਪਤਾ ਕਿੱਥੋਂ ਲੱਗਦਾ ਹੈ, ਉਹਦੇ ਬਾਰੇ ਵਿੱਚ ਤੁਹਾਡੇ ਨਾਲ ਜ਼ਿਕਰ ਕਰਦੇ ਹਾਂ ਆਣ ਕੇ ਇਸ ਗੀਤ ਤੋਂ। ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਨਜ਼ਰੀਆ ਚੱਲ ਰਿਹਾ ਜੀ, ਤੇ ਗੱਲਾਂ ਬਾਤਾਂ ਬਹੁਤ ਸਾਰੀਆਂ ਹੋ ਰਹੀਆਂ ਨੇ, ਤੇ ਇਸ ਵੇਲੇ ਗੱਲਬਾਤ ਅਸੀਂ ਕਰਨੀ ਚਾਹਾਂਗੇ ਕਿ ਲੜਾਈ ਜਿਹੜੀ ਹੈ ਸਾਡੀ ਡਿਜੀਟਲ ਪੱਧਰ ਤੇ ਪਹੁੰਚ ਗਈ ਹੈ, ਕਿਉਂਕਿ ਪ੍ਰਧਾਨ ਮੰਤਰੀ ਮੋਦੀ ਹੁਣਾਂ ਨੇ ਵੀ ਕਿਹਾ ਸੀ ਕਿ ਡਿਜੀਟਲ ਇੰਡੀਆ ਬਣਾਉਣਾ ਹੈ, ਤੇ ਸਾਡੀਆਂ ਲੜਾਈਆਂ ਤਾਂ ਸਾਰੀਆਂ ਉੱਥੇ ਪਹੁੰਚ ਗਈਆਂ, ਕਿਉਂਕਿ ਅਸੀਂ ਵੀ ਆਪਣੇ ਆਪ ਨੂੰ ਤਰੱਕੀ ਕਰਨੀ ਚਾਹੁੰਦੇ ਆ। ਤੇ ਡਿਜੀਟਲ ਲੜਾਈਆਂ ਦੇ ਵਿੱਚ ਅੱਜ ਸਾਨੂੰ ਪਤਾ ਲੱਗਦਾ ਕਿ ਜਦੋਂ ਕਿਤੇ ਤੈਂ ਆਪਣੀ ਫੋਟੋ ਪਾਈ ਹੋਵੇ, ਉਹਦੇ ਉੱਪਰ ਕੋਈ ਲਾਇਕ ਨਾ ਕਰੇ ਮੇਰੇ ਵਰਗਾ, ਤੂੰ ਆਪੇ ਸਮਝਣਾ ਕਿ ਅੱਜ ਮੇਰੇ ਨਾਲ ਗੁੱਸੇ ਆ। ਠੀਕ ਹੈ ਜੀ, ਮੇਰੀ ਸਟੋਰੀ ਨਹੀਂ ਦੇਖੀ, ਲਾਈਕ ਨਹੀਂ ਕੀਤੀ, ਦੇਖ ਕੇ ਇਗਨੋਰ ਕਰਤਾ, ਮੇਰੇ ਸਟੇਟਸ ਬਾਰ-ਬਾਰ ਇਗਨੋਰ ਹੋ ਰਹੇ, ਦੈਟ ਮੀਨਸ ਕਿ ਇਹ ਮੇਰੇ ਨਾਲ ਅੰਦਰ ਅੰਦਰ ਹੀ ਲੱਗਦੀ ਹੈ। ਬਿਲਕੁਲ ਜੀ, ਔਰ ਇਸ ਨੂੰ ਹੀ ਸਮਝ ਲੈਣਾ ਚਾਹੀਦਾ ਕਿ ਤੁਹਾਡੇ ਨਾਲ ਬੰਦਾ ਹੁਣ ਇਸ ਵੇਲੇ ਲਾਗ ਡਾਟ ਰੱਖਣ ਲੱਗ ਪਿਆ, ਪਰ ਗੱਲ ਇਹ ਹੈ ਕਿ ਚੰਗਾ ਆ ਕਿ ਜੇਕਰ ਤੁਸੀਂ ਇਸ ਪੱਧਰ ਦੇ ਉੱਪਰ ਨਾ ਬਹਿਸਬਾਜ਼ੀ ਕਰੋ, ਨਾ ਕਿਸੇ ਖਾਮ-ਖਾ ਕਿਸੇ ਦੇ ਮਸਲੇ ਦੇ ਵਿੱਚ ਟੰਗ ਅੜਾਈ ਕਰੋ, ਨਾ ਕਿਸੇ ਦਾ ਭੰਡੀ ਪ੍ਰਚਾਰ ਕਰੋ, ਨਾ ਕਿਸੇ ਦਾ ਸਾਥ ਦੇਵੋ, ਨਾ ਕਿਸੇ ਦੇ ਵਿਰੋਧ ਵਿੱਚ ਹੋਵੋ। ਇਸ ਮਸਲੇ ਦਾ ਹੱਲ ਕਰਨ ਦੇ ਲਈ ਦੇਖੋ, ਜਿਵੇਂ ਤੁਸੀਂ ਉਹ ਪਰਿਵਾਰ ਦੀ ਗੱਲ ਕੀਤੀ ਸੀ, ਤੇ ਉਹਦੇ ਵਿੱਚ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਹੋਣਾ ਨੇ ਜਿਹੜਾ ਰੋਲ ਅਦਾ ਕੀਤਾ ਉਹ ਕਾਬਲੇ ਤਾਰੀਫ ਹੈ। ਠੀਕ ਹੈ ਨਾ, ਇਦਾਂ ਹੀ ਹੋਣਾ ਚਾਹੀਦਾ। ਔਰ ਸਾਨੂੰ ਵੀ ਹਰ ਇੱਕ ਮਸਲੇ ਦੇ ਹੱਲ ਦੇ ਲਈ ਕੋਈ ਵਿੱਚ ਇੱਕ ਚੰਗਾ ਜਿਹਾ ਸਿਆਣਾ ਜਿਹਾ ਵਿਚੋਲਾ ਪਾਉਣਾ ਚਾਹੀਦਾ ਹੈ, ਕਿਉਂਕਿ ਜੇਕਰ ਤੁਸੀਂ ਏਦਾਂ ਹੀ ਪਾੜਾ ਪਾਉਂਦੇ ਗਏ ਤਾਂ ਰਿਸ਼ਤੇ ਟੁੱਟ ਕੇ ਰਹਿ ਜਾਂਦੇ ਆ। ਲਓ ਜੀ, ਮੈਂ ਵੀ ਫੇਸਬੁੱਕ ਦੇਖ ਰਿਹਾ ਕਈਆਂ ਦਿਨਾਂ ਦਾ। ਅੱਛਾ, ਮੇਰੀ ਫੇਸਬੁੱਕ ਤੇ ਵੀ ਮੇਰੇ ਇੱਕ ਦੋਸਤ ਨੇ ਲਾਈਕ ਨਹੀਂ ਕੀਤਾ। ਅੱਛਾ, ਹੁਣ ਉਹਦਾ ਕੀ ਹੋਊਗਾ ਕਾਲੀਆ? ਆਪਾਂ ਬਲੌਕ ਮਾਰ ਦੇਣਾ, ਆਪਾਂ ਬੰਬ ਪਹਿਲੇ ਹੀ ਚਲਾ ਦੇਣਾ, ਆਪਣਾ ਯਾਦ ਤੂੰ ਆ ਤੂੰ। ਹਾਂ ਬਿਲਕੁਲ ਜੀ, ਸੱਚੀ ਮੁੱਚੀ ਇਦਾਂ ਹੀ ਹੁੰਦਾ ਹੈ। ਹੁਣ ਲੜਾਈਆਂ ਜਿਹੜੀਆਂ ਨੇ ਉਹ ਈਗੋ ਦੀਆਂ ਬਣ ਚੁੱਕੀਆਂ ਹੋਈਆਂ, ਈਗੋ ਦੀਆਂ ਬਣ ਚੁੱਕੀਆਂ ਜੀ। ਸਾਡੀ ਹਉਮੈ ਜਿਹੜੀ ਆ ਉਹ ਸਾਡੇ ਕੱਦ ਦੇ ਨਾਲੋਂ ਵੱਡੀ ਹੋ ਗਈ ਹੈ। ਅਸੀਂ ਆਪਣੀ ਹਉਮੈ ਨੂੰ ਹਰ ਰੋਜ਼ ਪੱਠੇ ਪਾਉਣ ਲੱਗ ਪਏ ਆ, ਸਵੇਰੇ ਦੁਪਹਿਰੇ ਸ਼ਾਮ। ਔਰ ਖੈਰ ਇਸੇ ਕਰਕੇ ਹੀ ਸਾਡੀਆਂ ਦੋਸਤੀਆਂ ਦੀ ਸ਼ਾਮ ਪੈ ਗਈ ਹੈ, ਔਰ ਇਹ ਸ਼ਾਮ ਵੀ ਇੰਨੀ ਘਣੀ ਹੈ ਕਿ ਇਹਦੀ ਸਵੇਰ ਸਾਨੂੰ ਕੋਈ ਲੱਭਦੀ ਹੋਈ ਨਜ਼ਰ ਨਹੀਂ ਆ ਰਹੀ। ਬਿਲਕੁਲ ਜੀ, ਪਰ ਅਸੀਂ ਚਾਹਾਂਗੇ ਕਿ ਲੜਾਈਆਂ ਵਧਣ ਨਾ, ਔਰ ਭਾਵੇਂ ਪਹਿਲਾਂ ਦੀਆਂ ਲੜਾਈਆਂ ਹੁੰਦੀਆਂ ਸੀ, ਐਂਟਰਟੇਨਮੈਂਟ ਸਾਡੀ ਹੁੰਦੀ ਸੀ, ਗਲੀ ਦੇ ਵਿੱਚ ਲੜਾਈਆਂ ਹੁੰਦੀਆਂ ਸੀ, ਲੇਕਿਨ ਉਹਦੇ ਬਾਵਜੂਦ ਦਿਲਾਂ ਦੇ ਵਿੱਚ ਮੈਲ ਨਹੀਂ ਸੀ ਹੁੰਦੀ। ਪਰ ਹੁਣ ਦਿਲਾਂ ਦੀ ਮੈਲ ਜਿਹੜੀ ਹੈ, ਉਹ ਈਗੋ ਜਿਹੜੀ ਹੈ, ਉਹ ਰਿਸ਼ਤਿਆਂ ਤੇ ਭਾਰੂ ਪੈ ਗਈ ਹੋਈ। ਬਿਲਕੁਲ ਜੀ, ਹੁਣ ਕੱਪੜਿਆਂ ਦੇ ਵਿੱਚ ਮੈਲ ਘੱਟ ਹੁੰਦੀ ਹੈ, ਦਿਲਾਂ ਦੇ ਵਿੱਚ ਮੈਲ ਜ਼ਿਆਦਾ ਹੁੰਦੀ ਹੈ। ਸੱਜਣੋ, ਮਿੱਤਰੋ, ਪਿਆਰਿਓ, ਬੇਲੀਓ, ਸਹੇਲੀਓ, ਇਸ ਮੈਲ ਨੂੰ ਵੀ ਆਪਾਂ ਧੋ ਲਈਏ। ਆ ਜਾਓ ਬਾਹਰ ਇਹਨਾਂ ਨਿੱਕੀਆਂ ਨਿੱਕੀਆਂ ਲੜਾਈਆਂ ਦੇ ਵਿੱਚੋਂ, ਔਰ ਇਹ ਲੜਾਈਆਂ ਜਿਹੜੀਆਂ ਸਾਡੇ ਰਿਸ਼ਤਿਆਂ ਨੂੰ ਕਿਤੇ ਖਾ ਨਾ ਜਾਣ। ਖੈਰ ਫਿਲਹਾਲ ਤੂੰ ਹੁਣ ਸਮਾਂ ਬਹੁਤ ਖਾ ਗਈ ਹੈ ਜੀ, ਤੇ ਤੂੰ ਹੁਣ ਘਰ ਜਾ ਕੇ ਧੱਕੇ ਖਾ। ਅੱਛਾ, ਹੋਰ ਚਲੀਏ। ਤੇ ਲਓ ਜੀ, ਦਿਓ ਇਜਾਜ਼ਤ ਮੈਨੂੰ ਰਮਨੀਕ ਨੂੰ, ਤੇ ਮੈਨੂੰ ਚਰਨਜੀਤ ਜੋਗੀ ਨੂੰ, ਤੇ ਇਸੇ ਤਰ੍ਹਾਂ ਤੁਸੀਂ ਸੁਣਦੇ ਰਹਿਣਾ ਜੀ ਆਪਣੇ ਦਿਲ ਦੀ ਆਵਾਜ਼ ਪੰਜਾਬੀ ਅੰਦਮਾਨ ਪੰਜਾਬੀ ਰੇਡੀਓ US।